ਜੀ। ਅਗਲੀ ਖਬਰ ਆਈਸ ਨੂੰ ਲੈ ਕੇ ਹੈਗੀ ਆ। ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਜੋ ਛਾਪੇ ਪੈ ਰਹੇ ਆ, ਉਹਨਾਂ ਦੇ ਚੱਕਰ ਕਰਕੇ ਜੋ ਮਾਈਗ੍ਰੈਂਟ ਵਰਕਰਸ ਆ ਉਹ ਕਾਫੀ ਕਹਿੰਦੇ ਟੈਰੀਫਾਈਡ ਆ, ਕਾਫੀ ਡਰੇ ਹੋਏ ਹੈਗੇ ਆ। ਘਰਾਂ 'ਚ ਰਹਿ ਰਹੇ ਆ, ਕੰਮ ਤੇ ਨਹੀਂ ਜਾ ਰਹੇ। ਤੁਹਾਨੂੰ ਯਾਦ ਹੋਊਗਾ ਮੰਗਲਵਾਰ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਆਕਸਨਰਡ ਜੋ ਕੈਲੀਫੋਰਨੀਆ ਦਾ ਏਰੀਆ ਆ, ਉੱਥੇ ਫਾਰਮ ਵਰਕਰਸ ਨੂੰ ਖੇਤਾਂ ਦੇ ਵਿੱਚ ਜਾ ਕੇ ਆਈਸ ਵਾਲਿਆਂ ਨੇ ਜੋ ਅਰੈਸਟ ਕੀਤਾ। ਇਹ ਵੀਡੀਓਜ਼ ਵੀ ਬਾਅਦ ਦੇ ਵਿੱਚ ਆਈਆਂ ਸੀਗੀਆਂ। ਸੋ ਅਮਰੀਕਾ ਦੇ ਵਿੱਚ ਜਿਹੜਾ ਐਗਰੀਕਲਚਰ ਆ, ਹੈਲਥ ਕੇਅਰ ਆ, ਹੌਸਪਿਟੈਲਿਟੀ ਇੰਡਸਟਰੀ ਆ, ਇਹਦੇ ਵਿੱਚ ਮੈਜੋਰਟੀ ਜਿਹੜੇ ਮਾਈਗ੍ਰੈਂਟ ਵਰਕਰਸ ਕੰਮ ਕਰਦੇ ਆ, ਚਾਹੇ ਉਹ ਲੀਗਲ ਆ, ਚਾਹੇ ਉਹ ਅਨਡਾਕੂਮੈਂਟਡ ਹੈਗੇ ਆ। ਪਰ ਜੋ ਰੇਡਸ ਰੀਸੈਂਟਲੀ ਪਈਆਂ ਬਿਜ਼ਨੈਸਸ ਦੇ ਉੱਤੇ ਵੀ ਪਈਆਂ ਆ, ਉਹਦੇ ਲਈ ਜੋ ਬਿਜ਼ਨੈਸਸ ਆ ਉਹਨਾਂ ਨੂੰ ਕਾਫੀ ਜਿਹੜੇ ਹੁਣ ਸੀਰੀਅਸ ਇਸ਼ੂਜ਼ ਆ ਉਹਨਾਂ ਦੇ ਲਈ। ਉਹਨਾਂ ਨੂੰ ਕੰਮ ਲਈ ਬੰਦੇ ਨਹੀਂ ਲੱਭ ਰਹੇ, ਚਾਹੇ ਉਹ ਖੇਤਾਂ ਵਾਲੇ ਆ, ਚਾਹੇ ਸਟੋਰਾਂ ਵਾਲੇ ਆ, ਚਾਹੇ ਰੈਸਟੋਰੈਂਟ ਵਾਲੇ ਆ, ਜਾਂ ਮੋਟਲਾਂ ਵਾਲੇ ਹੈਗੇ ਆ। ਕਹਿੰਦੇ ਵੀ 4 ਤੋਂ 5% ਜੋ ਅਨਡਾਕੂਮੈਂਟਡ ਮਾਈਗ੍ਰੈਂਟ ਆ ਉਹ ਟੋਟਲ ਯੂਐਸ ਦੀ ਵਰਕਫੋਰਸ ਹੈਗਾ ਆ। ਪਰ 15 ਤੋਂ 20% ਇਹਨਾਂ ਇੰਡਸਟਰੀਜ਼ ਦੇ ਵਿੱਚ ਹੈਗੀਆਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ, ਕ੍ਰੌਪ ਪ੍ਰੋਡਕਸ਼ਨ, ਫੂਡ ਪ੍ਰੋਡਕਸ਼ਨ, ਕੰਸਟਰਕਸ਼ਨ, ਰੀਟੇਲ ਦੇ ਵਿੱਚ। ਇਹ ਗੋਲਡਮੈਨ ਸੈਕਸ ਦੀ ਰਿਪੋਰਟਸ ਹੈਗੀ ਆ। ਯੂਨਾਈਟਿਡ ਫਾਰਮ ਵਰਕਰਸ ਦੇ ਟਰੀਸਾ ਰੋਮੇਰੋ ਨੇ ਇਹ ਦੱਸਿਆ ਵੀ ਸਾਨੂੰ ਵੱਖ-ਵੱਖ ਫਾਰਮ ਵਰਕਰਸ ਵੱਲੋਂ ਕਾਲਾਂ ਆ ਰਹੀਆਂ ਹੈਗੀਆਂ, ਤੇ ਭਈ ਇੱਥੇ ਰੇਡ ਪੈਣੀ ਆ ਤੇ ਸਾਡੇ ਕੋਲ ਕੋਈ ਚੁਆਇਸ ਨਹੀਂ, ਅਸੀਂ ਘਰਾਂ ਦੇ ਵਿੱਚ ਹੀ ਰਹਿ ਰਹੇ ਹੈਗੇ ਆ। 2.4 ਮਿਲੀਅਨ ਦੇ ਕਰੀਬ ਫਾਰਮ ਵਰਕਰਸ ਆ ਯੂਐਸਏ ਦੇ ਵਿੱਚ, ਤੇ 40% ਜੋ ਉਹਦੇ ਵਿੱਚੋਂ ਇਲੀਗਲ ਆ। 24 ਲੱਖ ਦੇ ਵਿੱਚੋਂ 40% ਜੋ ਆ ਉਹ ਅਨਡਾਕੂਮੈਂਟਡ ਹੈਗੇ ਆ। ਆਪਾਂ ਨੂੰ ਪਤਾ ਹੀ ਆ ਵੀ ਖੇਤਾਂ ਦੇ ਵਿੱਚ ਕਿੰਨੇ ਕੁ ਲੋਕ ਜਿਹੜੇ ਹੋਰ ਕੰਮ ਕਰਦੇ ਹੈਗੇ ਆ, ਜੋ ਸਪੈਨਿਸ਼ ਮੂਲ ਦੇ ਲੋਕ ਆ, ਉਹਨਾਂ ਤੋਂ ਬਿਨਾਂ। ਜੀ ਲਾਸ ਐਂਜਲਸ ਦੀ ਮੇਅਰ ਜੋ ਕੈਰਨ ਵਾਸ ਆ, ਉਹਨੇ ਇਹ ਕਿਹਾ ਵੀ ਮੈਨੂੰ ਵੀ ਬਹੁਤ ਸਾਰੀਆਂ ਲੋਕਾਂ ਦੀਆਂ ਕਾਲਸ ਆ ਰਹੀਆਂ ਹੈਗੀਆਂ, ਸਟੋਰਾਂ ਦੀਆਂ ਸ਼ੈਲਵਸ ਖਾਲੀ ਪਈਆਂ ਆ, ਤੇ ਲੋਕ ਇਸ ਟਾਈਮ ਵਰੀਡ ਹੈਗੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਗਰੋਸਰੀ ਆ, ਖਾਸ ਕਰਕੇ ਸਬਜ਼ੀਆਂ ਆ, ਉਹ ਕਾਫੀ ਮਹਿੰਗੀਆਂ ਹੋ ਜੂਗੀਆਂ। ਜੇ ਖੇਤਾਂ ਦੇ ਵਿੱਚ ਸਬਜ਼ੀਆਂ ਪਿਕ ਨਾ ਹੋਈਆਂ ਤੇ ਉਹ ਨੈਚੁਰਲੀ ਫਿਰ ਉਹਨਾਂ ਦੇ ਰੇਟ ਵੀ ਬਹੁਤ ਜ਼ਿਆਦਾ ਵਧਣਗੇ। 2019 ਦੇ ਵਿੱਚ ਇੱਕ ਚਿਕਨ ਪ੍ਰੋਸੈਸਿੰਗ ਪਲਾਂਟ ਮਿਸਿਸਿਪੀ 'ਚ, ਉੱਥੇ ਰੇਡ ਹੋਈ ਸੀ ਪਿਛਲੇ ਦਿਨਾਂ 'ਚ। ਪੈਂਸਲਵੇਨੀਆ ਦੇ ਵਿੱਚ ਰੇਡ ਹੋਈ ਸੀ। ਨਿਊ ਆਰਲੀਨ ਦੇ ਇੱਕ ਬਹੁਤ ਵੱਡਾ ਪਲਾਂਟ ਆ, ਉੱਥੇ ਰੇਡ ਹੋਈ ਸੀ। ਮਾਰਥਾ ਦੇ ਵਾਈਨ ਯਾਰਡ ਦੇ ਵਿੱਚ ਰੇਡ ਹੋਈ ਸੀ। ਸੋ ਸਾਰੇ ਜਗ੍ਹਾ ਦੇ ਉੱਤੇ ਜਿਹੜੇ ਆ ਛਾਪੇ ਪੈ ਰਹੇ ਹੈਗੇ ਆ। ਨੰਬਰ 1 ਜਿਹੜਾ ਮੇਨ ਪੁਆਇੰਟ ਇਸ ਵੇਲੇ ਫਲੈਸ਼ ਪੁਆਇੰਟ ਬਣਿਆ ਹੋਇਆ ਉਹ ਹੋਮ ਡਿਪੂ ਹੈਗਾ। ਹੋਮ ਡਿਪੂ ਦੇ ਬਾਹਰ ਜਾ ਕੇ ਜਿਹੜੇ ਆਈਸ ਵਾਲੇ ਆ ਉਹ ਲੋਕਾਂ ਨੂੰ ਅਰੈਸਟ ਕਰਦੇ ਆ। ਲਾਸ ਐਂਜਲਸ ਦੇ ਵਿੱਚ ਜਿਹੜਾ ਸਾਰਾ ਰੌਲਾ ਪਿਆ ਹੈਗਾ, ਇਹ ਵੈਸਟ ਲੇਕ ਲਾਸ ਐਂਜਲਸ ਦਾ ਜਿਹੜਾ ਹੋਮ ਡਿਪੂ ਆ, ਉੱਥੇ ਇਮੀਗ੍ਰੇਸ਼ਨ ਵਾਲਿਆਂ ਨੇ ਲੋਕਾਂ ਨੂੰ ਅਰੈਸਟ ਕੀਤਾ ਸੀ। ਉਸ ਤੋਂ ਬਾਅਦ ਜਿਹੜੇ ਆ ਪ੍ਰੋਟੈਸਟ ਹੋਣੇ ਕਾਫੀ ਸ਼ੁਰੂ ਹੋਏ ਹੈਗੇ ਆ, ਕਿਉਂਕਿ ਇੱਕ ਪਾਸੇ ਤਾਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਵੀ ਅਸੀਂ ਕ੍ਰਿਮੀਨਲ ਲੋਕਾਂ ਨੂੰ ਅਰੈਸਟ ਕਰ ਰਹੇ ਹਾਂ। ਦੂਜੇ ਪਾਸੇ ਜਿਹੜੇ ਆਮ ਕੰਮ ਕਰ ਰਹੇ ਹੈਗੇ ਆ, ਜਿਹੜੀਆਂ ਇੰਡਸਟਰੀਜ਼ ਆ, ਕੰਸਟਰਕਸ਼ਨ ਜਾਂ ਐਗਰੀਕਲਚਰ ਜਾਂ ਫੂਡ ਦੀਆਂ, ਆਪਾਂ ਸਾਰਿਆਂ ਨੂੰ ਪਤਾ ਵੀ ਹੋਰ ਕੌਣ ਉੱਥੇ ਕਿੰਨੇ ਕੁ ਲੋਕ ਕੰਮ ਕਰਦੇ ਹੈਗੇ ਆ। ਸੋ ਉਹਨਾਂ ਦੇ ਉੱਤੇ ਜਿਹੜਾ ਕਾਫੀ ਅਸਰ ਪੈ ਰਿਹਾ, ਉਹਨਾਂ ਨੂੰ ਕੰਮ ਵੀ ਜਿਹੜੇ ਆ ਉਹ ਨਹੀਂ ਮਿਲ ਰਹੇ ਹੈਗੇ। ਜੀ, ਇਸੇ ਲਈ ਟਰੰਪ ਹੋਣਾ ਨੇ ਕੱਲ ਨਰਮੀ ਦਿਖਾਉਂਦੇ ਹੋਏ ਕਿਹਾ ਵੀ ਮੈਨੂੰ ਕਾਫੀ ਕਹਿੰਦੇ ਵੀ ਜਾਣਕਾਰੀਆਂ ਮਿਲ ਰਹੀਆਂ ਆ ਵੀ ਸਾਡੇ ਆਪਰੇਸ਼ਨਸ ਦੇ ਉੱਤੇ ਅਸਰ ਪੈ ਰਿਹਾ। ਜਿਹੜੇ ਕਹਿੰਦੇ ਵੀ ਲੰਮੇ ਸਮੇਂ ਤੋਂ ਰਹਿ ਰਹੇ ਆ, ਖਾਸ ਕਰਕੇ ਫਾਰਮਸ ਦੇ ਵਿੱਚ ਤੇ ਹੋਟਲ ਤੇ ਲੈਜਰ ਇੰਡਸਟਰੀ 'ਚ, ਉਹਨਾਂ ਉੱਤੇ ਅਸੀਂ ਨਰਮੀ ਜਿਹੜੀ ਉਹ ਦਿਖਾ ਸਕਦੇ ਹਾਂ। ਸੋ ਇਹਦਾ ਮਤਲਬ ਆ ਵੀ ਜੇ ਇੱਧਰ ਨਰਮੀ ਦਿਖਾਉਣਗੇ ਤਾਂ ਕਿਸੇ ਹੋਰ ਪਾਸੇ ਸਖਤੀ ਜਿਹੜੀ ਉਹ ਕਰਨਗੇ, ਕਿਉਂਕਿ ਉਹ ਜਿਹੜਾ 3000 ਲੋਕਾਂ ਨੂੰ ਫੜਨ ਦਾ ਜਿਹੜਾ ਟੀਚਾ ਉਹਨਾਂ ਨੇ ਮਿੱਥਿਆ ਆ, ਉਸ ਤੇ ਅਜੇ ਪਹੁੰਚੇ ਆ ਕਿ ਨਹੀਂ, ਇਹ ਉਹ ਤੋਂ ਅਜੇ ਥੋੜਾ ਦੂਰ ਹੈਗੇ ਆ। ਕੱਲ ਵੀ ਆਪਾਂ ਖਬਰ ਸ਼ੇਅਰ ਕੀਤੀ ਸੀ ਵੀ ਫਰੈਜ਼ਨੋ ਦੇ ਜਿਹੜੇ ਸਿਟੀ ਕਾਉਂਸਲ ਮੈਂਬਰ ਆ, ਉਹਨਾਂ ਨੇ ਇੱਕ ਜਿਹੜੀ ਫਲੀ ਮਾਰਕੀਟ ਲੱਗਦੀ ਹੈ ਜਿੱਥੇ ਚੈਰੀ ਆਕਸ਼ਨ ਗਰਾਊਂਡ ਆ, ਵੀ ਉਹਦੇ ਬਾਰੇ ਉਹਨਾਂ ਨੇ ਜਾਣਕਾਰੀ ਦੇ ਦਿੱਤੀ ਸੀ। ਕਹਿਤਾ ਸੀਗਾ ਵੀ ਭਾਈ ਉੱਥੇ ਵੀਕਐਂਡ ਤੇ ਨਾ ਜਾਇਓ, ਆਈਸ ਪਲਾਨ ਕਰ ਰਹੀ ਆ ਉੱਥੇ ਅੰਗੇਜ ਕਰਨ ਦੇ ਲਈ। ਉਹਨਾਂ ਨੇ ਦੱਸਿਆ ਨਹੀਂ ਉਹਨਾਂ ਦੇ ਕੋਲ ਜਾਣਕਾਰੀ ਜਿਹੜੀ ਉਹ ਕਿੱਥੋਂ ਆਈ ਹੈ। ਕੌਂਸਲ ਮੈਂਬਰ ਮਿਗਲ ਅਰੀਅਸ ਨੇ ਇਹ ਐਕਸਪਲੋਸਿਵ ਐਲੀਗੇਸ਼ਨ ਜਿਹੜੀ ਕਹਿੰਦੇ ਵੀ ਉਹ ਲਾ ਦਿੱਤੀ ਆ। ਹੁਣ ਦੇਖੋ ਇਸ ਦਾ ਕੀ ਉਹਨਾਂ ਨੂੰ ਵੀ ਸੱਟਾ ਜਿਹੜਾ ਉਹ ਨਿਕਲ ਸਕਦਾ ਹੈ। ਚੈਰੀ ਐਵੀਨਿਊ ਆਕਸ਼ਨ ਵਾਲਿਆਂ ਨੇ ਕਿਹਾ ਵੀ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਆ। ਆਈਸ ਵਾਲਿਆਂ ਨੇ ਕਿਹਾ ਵੀ ਕਿਸੇ ਵੀ ਤਰੀਕੇ ਦੇ ਆਪਰੇਸ਼ਨ ਬਾਰੇ ਜੋ ਹੋਣਾ ਆ ਜਾਂ ਹੋ ਰਿਹਾ ਆ ਉਹ ਅਸੀਂ ਜਾਣਕਾਰੀ ਦਿੰਦੇ ਹੀ ਨਹੀਂ ਆ। ਪਰ ਇਹ ਲੱਗਦਾ ਹਰਜੋਤ ਸਿੰਘ ਜੀ ਆਉਂਦੇ ਵੀਕਐਂਡ ਦੇ ਉੱਤੇ ਚੈਰੀ ਆਕਸ਼ਨ ਦੇ ਉੱਤੇ ਲੋਕ ਘੱਟ ਜਿਹੜੇ ਉਹ
ਜਾਣਗੇ, ਕਿਉਂਕਿ ਇੱਕ ਕਾਉਂਸਲ ਮੈਂਬਰ ਦੇ ਦੁਆਰਾ ਇਦਾਂ ਦੀ ਜਿਹੜੀ ਗੱਲ ਕਹਿ ਦੇਣ ਤੋਂ ਬਾਅਦ ਚ ਫ੍ਰੈਜ਼ਨੋ ਦੇ ਵਿੱਚ ਤਾਂ ਆਬਵੀਅਸਲੀ ਲੋਕਾਂ ਦੇ ਮਨਾਂ ਦੇ ਵਿੱਚ ਧੜਕੂ ਤਾਂ ਜਿਹੜਾ ਇਸ ਦਾ ਲੱਗਦਾ ਹੀ ਹੈਗਾ ਆ। ਸੋ ਕੀ ਹੁਣ ਡੀਓਜੇ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਦੇਖਿਆ ਜਾ ਸਕਦਾ ਆ, ਇਹ ਵੀ ਇੱਕ ਐਂਗਲ ਆਊਗਾ, ਮੈਨੂੰ ਲੱਗਦਾ ਆ ਵੀ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਹੋ ਸਕਦਾ ਮਿਗਲ ਅਰੇਅਸ ਨੂੰ ਇਸ ਮਾਮਲੇ ਦੇ ਵਿੱਚ ਚਾਰਜ ਜਾਂ ਇਹਨਾਂ ਉੱਤੇ ਕੋਈ ਨਾ ਕੋਈ ਜਿਹੜੀ ਆ ਕਾਰਵਾਈ ਜਿਹੜੀ ਉਹ ਕੀਤੀ ਜਾ ਸਕਦੀ ਆ ਵੀ ਆਈਸ ਦੇ ਆਪਰੇਸ਼ਨਸ ਦੇ ਵਿੱਚ ਉਹਨਾਂ ਨੇ ਵਿਘਨ ਜਿਹੜਾ ਉਹ ਪਾਇਆ ਆ। ਉਹ ਹੁਣ ਆਪਰੇਸ਼ਨ ਉਹ ਕਰਦੇ ਆ ਨਹੀਂ ਕਰਦੇ ਆ, ਇਹ ਹੀਅਰਸੇ ਆ, ਗੱਲਬਾਤ ਸੁਣੀ ਸੁਣਾਈ ਆ, ਇਹ ਹੁਣ ਆਉਂਦੇ ਸਮੇਂ ਦੇ ਵਿੱਚ ਜਿਹੜਾ ਉਹ ਪਤਾ ਲੱਗੂਗਾ। ਸਿਟੀ ਆਫ ਫ੍ਰੈਜ਼ਨੋ ਨੇ ਆਪਣੇ ਵੱਲੋਂ ਜਿਹੜੀ ਆ ਉਹ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਕਾਉਂਸਲ ਮੈਂਬਰ ਅਰੀਅਸ ਦਾ ਜਿਹੜਾ ਕਲੇਮ ਆ ਉਹਦੇ ਵਿੱਚ ਕਹਿੰਦੇ ਵੀ ਸਿਟੀ ਆਫ ਫ੍ਰੈਜ਼ਨੋ ਨੂੰ ਕੋਈ ਵੀ ਜਿਹੜੀ ਉਹ ਜਾਣਕਾਰੀ ਨਹੀਂ ਹੈਗੀ। ਇਹ ਕਹਿੰਦੇ ਆ ਵੀ ਸਾਨੂੰ ਇੰਨਾ ਆ ਵੀ ਦੋ ਜਿਹੜੇ ਨੋ ਕਿੰਗਸ ਪ੍ਰੋਟੈਸਟ ਸਿਟੀ ਆਫ ਫ੍ਰੈਜ਼ਨੋ ਦੇ ਵਿੱਚ ਜਿਹੜੇ ਉਹ ਪਲਾਨ ਕੀਤੇ ਗਏ ਆ ਇਸ ਵੀਕਐਂਡ ਦੇ ਉੱਤੇ ਜੀ। ਤੇ ਆਪਾਂ ਇੱਕ ਬ੍ਰੇਕ ਲੈਂਦੇ ਆ